ਦੋਸਤੋ, ਜੇ ਤੁਹਾਡਾ ਤਾਲੁਕ ਲਾਹੌਰ ਤੋਂ ਹੈ ਜਾਂ ਪੰਜਾਬ ਤੋਂ ਹੈ ਜਾਂ ਦੁਨੀਆ ਦੇ ਕਿਸੇ ਹੋਰ ਖਿੱਤੇ ਤੋਂ ਹੈ ਔਰ ਤੁਸੀਂ ਲਾਹੌਰ ਮਾਲ ਰੋਡ ਤੇ ਆਏ ਹੋ ਤੇ ਤੁਸੀਂ ਇੱਕ ਤੋਪ ਲਾਜ਼ਮੀ ਵੇਖੀ ਹੋਏਗੀ। ਇਹ ਤੋਪ ਹੈ ਅਨਾਰਕਲੀ ਦੇ ਕਰੀਬ ਨੈਸ਼ਨਲ ਕਾਲਜ ਆਫ ਆਰਟਸ, ਉਸ ਦੇ ਸਾਹਮਣੇ ਬਿਲਕੁਲ ਲੱਗੀ ਹੋਈ ਹੈ ਔਰ ਇਹਦੇ ਕਰੀਬ ਲਾਹੌਰ ਮਿਊਜ਼ੀਅਮ ਵੀ ਹੈ। ਇਸ ਤੋਪ ਨੂੰ ਜ਼ਮਜ਼ਮਾ ਤੋਪ ਜਾਂ ਭੰਗੀਆਂ ਵਾਲੀ ਤੋਪ ਵੀ ਕਿਹਾ ਜਾਂਦਾ ਹੈ। ਇਹ ਤੋਪ ਇੱਕ ਪੂਰੀ ਹਿਸਟਰੀ ਹੈ। ਆਓ ਤੁਹਾਨੂੰ ਅੱਜ ਇਸ ਤੋਪ ਦੇ ਬਾਰੇ ਦੱਸਦੇ ਹਾਂ ਕਿ ਇਹ ਤੋਪ ਕਿਵੇਂ ਬਣੀ। (1758) ਦੇ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਔਰ ਦੂਜੇ ਪਾਸੇ ਉਹਨੂੰ ਮਰਾਠਿਆਂ ਤੋਂ ਇਹ ਡਰ ਸੀ ਕਿ ਕਿਤੇ ਮਰਾਠੇ ਦੁਬਾਰਾ ਲਾਹੌਰ ਤੇ ਕਬਜ਼ਾ ਨਾ ਕਰ ਲੈਣ, ਉਹਨਾਂ ਨੇ ਲਾਹੌਰ ਦੇ ਅੰਦਰ ਮੁਖਤਲਿਫ ਲੋਕਾਂ ਤੋਂ, ਕਿਹਾ ਜਾਂਦਾ ਹੈ ਕਿ ਹਿੰਦੂ ਲੋਕਾਂ ਤੋਂ ਮੁਖਤਲਿਫ ਤਾਂਬਾ ਇਕੱਠਾ ਕੀਤਾ ਔਰ ਉਸ ਤਾਂਬੇ ਦੇ ਨਾਲ ਆਪਣੇ ਵਜ਼ੀਰ ਸ਼ਾਹ ਵਲੀ ਕੋਲੋਂ ਜਿੱਥੇ ਬਾਕੀ ਅਸਲਾ ਬਣਾਇਆ ਉੱਥੇ 2 ਤੋਪਾਂ ਵੀ ਬਣਵਾਈਆਂ, ਜਿਨ੍ਹਾਂ ਵਿੱਚੋਂ ਇੱਕ ਤੋਪ ਦਾ ਨਾਂ ਜ਼ਮਜ਼ਮਾ ਹੈ। ਅਹਿਮਦ ਸ਼ਾਹ ਅਬਦਾਲੀ ਤੇ ਮਰਾਠਿਆਂ ਦੇ ਵਿਚਕਾਰ 14 ਜਨਵਰੀ 1761 ਨੂੰ ਹਿੰਦੁਸਤਾਨ ਦੇ ਤਾਰੀਖੀ ਮੈਦਾਨ ਪਾਣੀਪਤ ਵਿੱਚ ਤੀਸਰੀ ਵੱਡੀ ਜੰਗ ਹੋਈ ਔਰ ਇਹ ਜੰਗ ਜਿੱਤਣ ਦੇ ਵਿੱਚ ਇਸ ਜ਼ਮਜ਼ਮਾ ਤੋਪ ਦਾ ਵੱਡਾ ਹੱਥ ਹੈ। ਕਿਹਾ ਜਾਂਦਾ ਹੈ ਕਿ ਇਸ ਜੰਗ ਵਿੱਚ 1 ਲੱਖ ਬੰਦਾ ਮਾਰਿਆ ਗਿਆ ਔਰ ਸਿਰਫ ਇਸ ਤੋਪ ਦੇ ਨਾਲ 40,000 ਬੰਦਾ ਮਾਰਿਆ ਗਿਆ। ਇਸ ਜੰਗ ਦੇ ਬਾਅਦ ਹੀ ਅਹਿਮਦ ਸ਼ਾਹ ਅਬਦਾਲੀ ਇਸ ਤੋਪ ਦਾ ਨਾਮ ਜ਼ਮਜ਼ਮਾ ਰੱਖਦਾ ਹੈ। ਇਸ ਤੋਪ ਦੀ ਚੌੜਾਈ ਜੇ ਅਸੀਂ ਵੇਖੀਏ ਤੇ ਉਹ 14.5 ਫੁੱਟ ਹੈ, ਪਰ ਜਦੋਂ ਇਹ ਜੰਗ ਜਿੱਤਣ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਕਾਬਲ ਜਾਂਦਾ ਹੈ ਤੇ ਉਹ ਇਸ ਤੋਪ ਨੂੰ ਲਾਹੌਰ ਵਿੱਚ ਹੀ ਛੱਡ ਜਾਂਦਾ ਹੈ। 1762 ਵਿੱਚ ਲਾਹੌਰ ਹਮਲੇ ਦੇ ਬਾਅਦ ਇਹ ਤੋਪ ਭੰਗੀ ਮਿਸਲ ਦੇ ਕਬਜ਼ੇ 'ਚ ਆ ਗਈ। ਇੱਕ ਲੰਬਾ ਅਰਸਾ ਇਹ ਤੋਪ ਭੰਗੀਆਂ ਕੋਲ ਹੀ ਰਹੀ। ਇਸ ਤੋਂ ਬਾਅਦ ਲਾਹੌਰ ਵਿੱਚ ਮੁਖਤਲਿਫ ਭੰਗੀ ਮਿਸਲਾਂ ਦੀਆਂ ਹਕੂਮਤਾਂ ਕਾਇਮ ਆਉਂਦੀਆਂ ਹਨ। ਲਾਹੌਰ ਮੁਖਤਲਿਫ ਇਲਾਕਿਆਂ 'ਚ ਵੰਡਿਆ ਜਾਂਦਾ ਹੈ, ਮੁਖਤਲਿਫ ਰਾਜਧਾਨੀਆਂ 'ਚ ਵੰਡਿਆ ਜਾਂਦਾ ਹੈ ਔਰ ਇਹ ਸਿੱਖ ਮਿਸਲਾਂ ਕਹਿਲਾਉਂਦੀਆਂ ਹਨ। ਸਿੱਖ ਮਿਸਲਾਂ ਕੋਲ ਗੁਜਰਾਂਵਾਲਾ ਦਾ ਚੜ੍ਹਤ ਸਿੰਘ ਲਾਹੌਰ ਆਂਦਾ ਹੈ ਔਰ ਉਹਨਾਂ ਤੋਂ ਡਿਮਾਂਡ ਕਰਦਾ ਹੈ ਕਿ ਲਾਹੌਰ ਦੇ ਅੰਦਰ ਜਿਹੜਾ ਮਾਲ ਤੁਸੀਂ ਬਣਾਇਆ ਹੈ ਉਸ ਦੇ ਵਿੱਚ ਮੈਨੂੰ ਵੀ ਹਿੱਸਾ ਦਿੱਤੀ ਜਾਵੇ। ਸਿੱਖ ਮਿਸਲਾਂ ਤਰੀਕੇ ਤੇ ਹੁਸ਼ਿਆਰੀ ਨਾਲ ਉਸ ਨੂੰ ਹੋਰ ਤੇ ਕੁਝ ਨਹੀਂ ਕਹਿੰਦੀਆਂ, ਉਸ ਨੂੰ ਇਹ ਕਹਿੰਦੀਆਂ ਕਿ ਤੁਸੀਂ ਇਹ ਤੋਪ ਲੈ ਕੇ ਜਾਓ। ਇੱਥੋਂ ਇਹ ਤੋਪ ਚੜ੍ਹਤ ਸਿੰਘ ਕੋਲ ਚਲੀ ਜਾਂਦੀ ਹੈ। ਇਸ ਤੋਂ ਬਾਅਦ ਚੜ੍ਹਤ ਸਿੰਘ ਤੇ ਚੱਠਿਆਂ ਦੀ ਲੜਾਈ ਹੁੰਦੀ ਹੈ, ਜਿਸ ਦੇ ਬਾਅਦ ਮਕਾਰੀ ਨਾਲ ਭੰਗੀ ਮਿਸਲ ਦੁਬਾਰਾ ਇਹ ਤੋਪ ਫਿਰ ਅੰਮ੍ਰਿਤਸਰ ਲੈ ਕੇ ਆ ਜਾਂਦੀ ਹੈ। 1799 ਵਿੱਚ ਰਣਜੀਤ ਸਿੰਘ ਦਾ ਲਾਹੌਰ ਤੇ ਕਬਜ਼ਾ ਹੁੰਦਾ ਹੈ, ਜਿਸ ਦੇ ਬਾਅਦ ਇਹ ਭੰਗੀ ਮਿਸਲ ਤੋਂ ਤੋਪ ਵਾਪਸ ਲੈਣ ਦਾ ਮੁਤਾਲਬਾ ਕਰਦਾ ਹੈ, ਪਰ ਭੰਗੀ ਮਿਸਲ ਇਹ ਤੋਪ ਦੇਣ ਤੋਂ ਇਨਕਾਰ ਕਰ ਦਿੰਦੀ ਹੈ। ਇਹੋ ਵਜ੍ਹਾ ਬਣਦੀ ਹੈ ਕਿ 1805 ਵਿੱਚ ਰਣਜੀਤ ਸਿੰਘ ਅੰਮ੍ਰਿਤਸਰ ਤੇ ਹਮਲਾ ਕਰਦਾ ਹੈ ਔਰ ਨਾ ਸਿਰਫ ਤੋਪ ਕਬਜ਼ੇ 'ਚ ਲੈਂਦਾ ਹੈ ਬਲਕਿ ਅੰਮ੍ਰਿਤਸਰ ਤੇ ਵੀ ਕਬਜ਼ਾ ਕਰ ਲੈਂਦਾ ਹੈ। ਯਾਦ ਰਵੇ ਕਿ ਚੜ੍ਹਤ ਸਿੰਘ ਰਣਜੀਤ ਸਿੰਘ ਦਾ ਦਾਦਾ ਸੀ। ਮੁਲਤਾਨ ਦੇ ਕਬਜ਼ੇ ਤੱਕ ਇਹ ਤੋਪ ਕੰਮ ਕਰਦੀ ਰਹੀ ਔਰ ਕਿਹਾ ਜਾਂਦਾ ਹੈ ਕਿ ਰਣਜੀਤ ਨੇ ਇਸ ਤੋਪ ਦੇ ਨਾਲ ਪੰਜਾਬ ਫਤਹ ਕੀਤਾ ਹੈ। 1849 ਵਿੱਚ ਅੰਗਰੇਜ਼ਾਂ ਪੰਜਾਬ ਤੇ ਕਬਜ਼ਾ ਕੀਤਾ, ਪਰ ਉਸ ਵੇਲੇ ਤੱਕ ਇਹ ਤੋਪ ਕਿਸੇ ਕੰਮ ਦੀ ਨਹੀਂ ਰਹੀ ਸੀ। ਬਜਾਏ ਕਿ ਇਸ ਦੇ ਕਿ ਇਹ ਤੋਪ ਠੀਕ ਕਰਵਾਈ ਜਾਂਦੀ, ਅੰਗਰੇਜ਼ਾਂ ਨੇ ਇਸ ਨੂੰ ਠੀਕ ਕਰਾਉਣਾ ਮੁਨਾਸਿਬ ਨਹੀਂ ਸਮਝਿਆ ਔਰ ਇਸ ਨੂੰ ਵਜ਼ੀਰ ਖਾਨ ਦੀ ਬਾਰਾਦਰੀ ਵਿੱਚ ਰਖਵਾ ਦਿੱਤਾ। 1870 ਵਿੱਚ ਇਸ ਨੂੰ ਮਾਲ ਰੋਡ ਤੇ ਰਖਵਾ ਦਿੱਤਾ ਗਿਆ। ਉਸ ਤੋਂ ਬਾਅਦ ਮੁਖਤਲਿਫ ਸੂਰਤਾਂ ਨਾਲ ਇਹ ਅਜੇ ਮਾਲ ਰੋਡ ਤੇ ਹੀ ਮੌਜੂਦ ਹੈ। ਸੋ ਇਹ ਸੀ ਇਹ ਜ਼ਮਜ਼ਮਾ ਤੋਪ ਦੀ ਕਹਾਣੀ, ਜਿਹੜੀ ਤੁਸੀਂ ਲਾਹੌਰ ਤੋਂ ਲੰਘਦੇ ਹੋ ਤੁਸੀਂ ਇਸਤੰਬੁਲ ਚੌਕ ਜਿਸ ਨੂੰ ਅੱਜ ਕਿਹਾ ਜਾਂਦਾ ਹੈ ਔਰ ਉਹਦੇ ਨਾਲ ਹੀ ਟਾਊਨ ਹਾਲ ਦਾ ਆਫਿਸ ਵੀ ਹੈ ਔਰ ਉਹਦੇ ਕਰੀਬ ਹੀ GC ਕਾਲਜ ਹੀ ਹੈ ਔਰ
ਇਹਦੇ ਕਰੀਬ ਹੀ 올ਡ ਕੈਂਪਸ ਪੰਜਾਬ ਯੂਨੀਵਰਸਿਟੀ ਵੀ ਹੈ। ਇਹ ਤੋਪ ਜਿਹੜੀ ਤੁਸੀਂ ਅਕਸਰ ਦੇਖੀ ਹੋਏਗੀ। ਹੁਣ ਅਸੀਂ ਇਹ ਚਾਹਾਂਗੇ ਕਿ ਜਿਨ੍ਹਾਂ ਨੇ ਤੋਪ ਦੇਖੀ ਹੈ ਉਹ ਕਮੈਂਟਸ ਵਿੱਚ ਇਸ ਤੋਪ ਬਾਰੇ ਦੱਸਣ ਕਿ ਕਿਆ ਇਸ ਤੋਂ ਪਹਿਲੇ ਉਹ ਇਸ ਤੋਪ ਦੀ ਹਿਸਟਰੀ ਜਾਣਦੇ ਸੀ। ਇਹ ਤੋਪ ਜਿਸ ਨੇ ਤਕਰੀਬਨ ਕੋਈ 1 ਸਦੀ ਪੰਜਾਬ 'ਤੇ ਰਾਜ ਕੀਤਾ, ਜਿਸ ਕੋਲ ਇਹ ਤੋਪ ਰਹੀ, ਉਸ ਦਾ ਪੰਜਾਬ ਹੋ ਕੇ ਰਹੀ।